ਇੱਕ ਭਾਰਤੀ ਮੂਲ ਦਾ ਬੰਦਾ ਮਹਿੰਦਰ ਮਿਕ ਪਟੇਲ, ਉਹਦੇ ਲਈ ਕਹਿੰਦੇ ਵੀ ਇਹ ਸਾਲ ਪੁੱਠਾ ਹੀ ਜਿਹੜਾ ਉਹ ਪੈ ਗਿਆ। ਉਹ ਇਹ ਕਹਿੰਦਾ ਆ ਵੀ ਵਾਲਮਾਰਟ ਦੇ ਵਿੱਚ ਜਾਰਜੀਆ ਦੇ ਇੱਕ ਕੈਨਸਾ ਕਰਕੇ ਇਲਾਕਾ ਆ, ਉਸਦੇ ਇੱਕ ਵਾਲਮਾਰਟ ਦੇ ਵਿੱਚ ਉਹ ਉੱਥੇ ਗਿਆ, ਉਹਨੂੰ ਲੱਗਾ ਵੀ ਇੱਕ ਨਿਆਣਾ ਡਿੱਗਣ ਵਾਲਾ ਆ, ਉਹਨੇ ਉਹਨੂੰ ਫੜ ਲਿਆ, ਪਰ ਉਹਦੀ ਮਾਂ ਨੂੰ ਲੱਗਾ ਵੀ ਇਹ ਮੁੰਡਾ ਉਹਦਾ ਮੁੰਡਾ ਕਿਡਨੈਪ ਕਰਨ ਲੱਗਾ ਆ, ਤੇ ਉਸਦੇ ਉੱਤੇ ਫੈਲਨੀ ਚਾਰਜ ਜਿਹੜੇ ਉਹ ਲੱਗ ਗਏ। ਕਹਿੰਦੇ ਵੀ ਉਹਦੇ ਲਈ ਉਹ ਟੈਲੇਨੋਲ ਦੀ ਗੋਲੀ ਲੈਣ ਜਾਣਾ ਤੇ ਉਹ ਮੁੰਡੇ ਦੀ ਜਿਹੜੀ ਉਹ ਮਦਦ ਕਰਨਾ ਹੀ ਭਾਰੀ ਜਿਹੜੀ ਉਹ ਪੈ ਗਈ। ਰਿਟਾਇਰਡ ਇੰਜੀਨੀਅਰ ਜਿਹੜਾ ਉਹ ਦੱਸਿਆ ਜਾਂਦਾ, ਇਹ ਪਟੇਲ ਨਾਂ ਦਾ 57 ਸਾਲਾਂ ਦਾ ਰੀਅਲ ਐਸਟੇਟ ਦਾ ਬਿਜ਼ਨਸ ਕਰਦਾ ਸੀ, ਤੇ ਹੁਣ ਕਹਿੰਦੇ ਵੀ ਪਰਿਵਾਰ ਨੂੰ ਤੇ ਇਹਨੂੰ ਭਾਜਣਾ ਪਈਆਂ ਵੀ ਇਹਦਾ ਨਾਮ ਇਸ ਦੇ ਵਿੱਚੋਂ ਕਿੱਦਾਂ ਜਿਹੜਾ ਉਹ ਕੱਢਿਆ ਜਾ ਸਕੇ। ਮਾਰਚ ਮਹੀਨੇ ਦੀ ਘਟਨਾ ਹਰਜੋਤ ਸਿੰਘ ਜੀ ਦੱਸੀ ਜਾਂਦੀ ਆ। ਉਹ ਇੱਕ ਸਮਾਨ ਲੈਣ ਦੇ ਲਈ, ਟੈਲੇਨੋਲ ਲੈਣ ਦੇ ਲਈ ਉੱਥੇ ਗਿਆ। ਇੱਕ ਬੀਬੀ ਸਕੂਟਰ ਦੇ ਉੱਤੇ ਜਿਹੜੀ ਸੀਗੀ, ਜਿਹੜੇ ਡਿਸੇਬਲਡ ਕਾਈਂਡ ਆਫ ਜਿਹੜੇ ਹੁੰਦੇ ਆ, ਜਿਹਨਾਂ ਕੋਲ ਤੁਰਿਆ ਨਹੀਂ ਜਾਂਦਾ, ਤਾਂ ਉਹ ਉੱਥੇ ਜਾ ਰਹੀ ਸੀ। ਨਿਆਣੇ ਉਹਦੇ 2 ਸੀ, ਇੱਕ ਗੋਦੀ ਸੀਗਾ ਤੇ ਇੱਕ ਮੋਹਰੇ ਕਾਟ 'ਚ ਬੈਠਾ ਸੀ। ਤਾਂ ਉਹਦੀ ਕਹਿੰਦੇ ਕਾਟ ਮਾੜੀ ਜੀ ਸਾਈਡ ਤੇ ਵੱਜੀ, ਤੇ ਇਹਨੂੰ ਪਟੇਲ ਨੂੰ ਲੱਗਾ, ਮਹਿੰਦਰ ਪਟੇਲ ਨੂੰ ਲੱਗਾ ਵੀ ਉਹ ਨਿਆਣਾ ਡਿੱਗਣ ਵਾਲਾ, ਇਹਨੇ ਫੜਨ ਲੱਗਾ, ਤੇ ਉੱਥੇ ਹੀ ਉਹ ਟੈਲੇਨੋਲ ਵਾਲਾ ਜਿਹੜੀ ਦਵਾਈ ਉਹ ਲੈਣ ਆਇਆ ਸੀ ਉਸੇ ਆਇਲ ਦੇ ਵਿੱਚ, ਤੇ ਉਹਦੀ ਨਿਆਣੇ ਦੀ ਮਾਂ ਨੂੰ ਲੱਗਾ ਵੀ ਇਹ ਤਾਂ ਮੁੰਡਾ ਚੱਕ ਕੇ ਭੱਜਣ ਲੱਗਾ ਆ ਕਿਤੇ, ਕਿਡਨੈਪ ਜਿਹੜਾ ਉਹ ਕਰਨ ਲੱਗਾ। 26 ਸਾਲਾਂ ਦੀ ਕੈਰੋਲਿਨ ਮਿਲਰ, 2 ਸਾਲ ਦਾ ਉਸਦਾ ਇਹ ਬੱਚਾ ਸੀ ਜੋ ਲੈਬ ਦੇ ਵਿੱਚ ਸੀਗਾ, ਤੇ ਇੱਕ ਇਹਦੀ ਕਾਟ ਤੇ ਫੁੱਟਵੈਲ ਦੇ ਉੱਤੇ ਉਹ ਬੈਠਾ ਹੋਇਆ ਸੀਗਾ। ਜਿਹੜੀ ਮਿਲਰ ਆ ਉਹ ਕਹਿੰਦੀ ਵੀ ਸਾਡੇ ਵਿੱਚ ਤਾਂ ਨਿਆਣੇ ਨੂੰ ਲੈ ਕੇ ਟਗ ਆਫ ਵਾਰ ਹੋ ਗਈ, ਵੀ ਉਹ ਖਿੱਚੇ ਨਿਆਣਾ, ਇਹ ਖਿੱਚੇ, ਇਸ ਤਰੀਕੇ ਦੇ ਨਾਲ ਉਹ ਬੀਬੀ ਜਿਹੜੀ ਉਹ ਦੱਸਦੀ ਆ। ਪਰ ਮਹਿੰਦਰ ਪਟੇਲ ਕਹਿੰਦਾ ਵੀ ਮੈਂ ਤਾਂ ਇਨੋਸੈਂਸ ਦੇ ਵਿੱਚ, ਜਿੱਦਾਂ ਆਪਣੀ ਕਮਿਊਨਿਟੀ ਤੇ ਲੋਕਾਂ ਦੇ ਵਿੱਚ ਹੁੰਦਾ ਹੀ ਆ ਵੀ ਨਿਆਣਾ ਡਿੱਗਣ ਲੱਗਾ, ਚੱਲ ਫੜ ਦੋ, ਭੱਜ ਕੇ ਫੜਾ ਦੋ, ਵੀ ਕਹਿੰਦਾ ਵੀ ਇਹ ਇਸ ਨੂੰ ਲੱਗਾ ਵੀ ਉਹ ਡਿੱਗਣ ਵਾਲਾ ਤੇ ਉਸਨੇ ਉਹ ਫੜਾਉਣ ਲੱਗਾ, ਪਰ ਉਸ ਦੇ ਉੱਤੇ ਇਸ ਬੀਬੀ ਨੇ ਚਾਰਜ ਜਿਹੜੇ ਉਹ ਫਾਈਲ ਕਰ ਦਿੱਤੇ। ਕ੍ਰਿਮੀਨਲ ਅਟੈਂਪਟ ਟੂ ਕਮਿਟ ਕਿਡਨੈਪਿੰਗ, ਸਿੰਪਲ ਅਸੌਲਟ ਤੇ ਸਿੰਪਲ ਬੈਟਰੀ ਦੇ ਜਿਹੜੇ ਉਹ ਚਾਰਜ ਆ ਇਸ ਉੱਤੇ ਲਾ ਦਿੱਤੇ ਗਏ। ਇਸ ਨੂੰ ਬਾਅਦ ਦੇ ਵਿੱਚ ਵਾਰੰਟ ਇਹਦੇ ਉਲਟ ਲਿਆਂਦੇ ਗਏ ਤੇ ਇਹਨੂੰ ਜੇਲ੍ਹ ਦੇ ਵਿੱਚ ਲੈ ਗਏ। 47 ਦਿਨਾਂ ਤੱਕ ਲੀਗਲ ਪ੍ਰੋਸੀਡਿੰਗਸ ਦੇ ਵਿੱਚ ਰਿਹਾ ਇਹ ਬੰਦਾ, ਉਨੀ ਦੇਰ ਤੱਕ ਡਿਟੇਨ ਹੀ ਜਿਹੜਾ ਹੋ ਰਿਹਾ, ਤੇ ਕਹਿੰਦੇ ਵੀ ਬਹੁਤ ਜ਼ਿਆਦਾ ਉਸ ਨੂੰ ਕਮਜ਼ੋਰੀ ਵੀ ਜਿਹੜੀ ਉਹ ਆ ਗਈ। ਵਿਦਆਊਟ ਬੌਂਡ ਜੇਲ੍ਹ ਦੇ ਵਿੱਚ ਇਸ ਨੂੰ ਰੱਖਿਆ ਜਿਹੜਾ ਹੋ ਗਿਆ ਆ। ਸੋ ਕਹਿੰਦੇ ਵੀ ਉਹ ਦੱਸਦੇ ਆ ਵੀ 17 ਪਾਉਂਡ ਭਾਰ ਇਸ ਦਾ 47 ਦਿਨਾਂ ਦੇ ਵਿੱਚ ਜਿਹੜਾ ਉਹ ਲੂਜ਼ ਕਰ ਗਿਆ, ਕਿਉਂਕਿ ਵੈਜੀਟੇਰੀਅਨ ਹੁੰਦਾ ਤੇ ਜੇਲ੍ਹ ਦੀ ਰੋਟੀ ਥੋੜੀ ਇੱਥੇ ਦੀ ਫਿਰ ਡਿਫਰੈਂਟ ਜਿਹੜੀ ਉਹ ਹੁੰਦੀ ਆ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਇਸ ਬੰਦੇ ਦੇ ਨਾਲ ਵਾਪਰੀਆਂ, ਤੇ ਕਹਿੰਦੇ ਵੀ ਬੜਾ ਹੀ ਕੰਮ ਉਸ ਦੇ ਲਈ ਖਰਾਬ ਹੋਇਆ। ਤੇ ਵੀ ਦਵਾਈ ਲੈਣ ਗਿਆ ਬੰਦਾ, ਨਿਆਣੇ ਨੂੰ ਬਚਾਉਣ ਦੀ ਇਹ ਸੋਚੀ ਇਸਨੇ, ਤਾਂ ਉਹ ਇੰਟਰੈਕਸ਼ਨ ਉਸ ਬੀਬੀ ਦੇ ਨਾਲ ਅਜਿਹੀ ਪਟੇਲ ਦੀ ਵਾਪਰੀ ਵੀ ਉਹਨੂੰ ਲੱਗਾ ਵੀ ਇਹ ਨਿਆਣਾ ਕਿਡਨੈਪ ਕਰਨ ਲੱਗਾ ਆ, ਤੇ ਇਵੈਂਚੁਅਲੀ ਇਸ ਨੂੰ ਜੇਲ੍ਹ ਦੇ ਵਿੱਚ ਜਾਣਾ ਜਿਹੜਾ ਉਹ ਪੈ ਗਿਆ। ਸੋ ਕਹਿੰਦੇ ਵੀ ਸਰਵੇਲੈਂਸ ਵੀਡੀਓ ਨੇ ਇਵੈਂਚੁਅਲੀ ਬਾਅਦ ਦੇ ਵਿੱਚ ਸ਼ੋਅ ਕੀਤਾ ਵੀ ਭਾਈ ਇਦਾਂ ਦਾ ਕੋਈ ਇਸ ਦਾ ਸੀਗਾ ਨਹੀਂ, ਕੋਈ ਨਾ ਇਹ ਸੋਚਦਾ ਸੀਗਾ ਤੇ ਨਾ ਹੀ ਕੋਈ ਇਦਾਂ ਦੀ ਜਿਹੜੀ ਚੀਜ਼ ਸੀਗੀ। ਉਹ ਬੀਬੀ ਨੇ ਲੱਗਦਾ ਬਾਤ ਦਾ ਬਤੰਗੜ ਜਿਹੜਾ ਉਹ ਬਣਾਤਾ, ਤੇ ਇਸ ਬਜ਼ੁਰਗ ਨੂੰ ਇੱਕ ਹਿਸਾਬ ਦੇ ਨਾਲ ਅੰਦਰ ਜਿਹੜਾ ਉਹ ਕਰਾਇਆ। 2 ਮਹੀਨਿਆਂ ਦੇ ਲਈ ਹਰਜੋਤ ਸਿੰਘ ਜੀ ਇਹ ਪਟੇਲ ਨੂੰ ਜਿਹੜਾ ਉਹ ਫਿਰ ਅੰਦਰ ਜਿਹੜਾ ਉਹ ਰਹਿਣਾ ਪਿਆ। ਤੇ ਮੈਨੂੰ ਲੱਗਦਾ ਇਦਾਂ ਦੀ ਖਬਰ ਸੁਣ ਕੇ ਬੰਦਾ ਨਿਆਣਾ ਡਿੱਗਾ ਵੀ ਹੋਊਗਾ, ਚੱਕੂਗਾ ਨਾ ਬਾਅਦ ਦੇ ਵਿੱਚ। ਸੋ ਜਦੋਂ ਪਬਲਿਕ ਹੋਈ ਸਿਕਿਉਰਿਟੀ ਫੁਟੇਜ, ਤਾਂ ਫਿਰ ਜਿਹੜਾ ਉਹ ਪਤਾ ਲੱਗਾ ਵੀ ਜਿੱਥੇ ਲੋਕ ਇਸ ਨੂੰ ਪਹਿਲਾਂ ਇੱਕ ਡਿਫਰੈਂਟ ਨਜ਼ਰ ਦੇ ਨਾਲ ਦੇਖ ਰਹੇ ਸੀਗੇ, ਫਿਰ ਲੋਕਾਂ ਦੀ ਕਹਿ ਲਓ ਵੀ ਸਿੰਪਥੀ ਇਸ ਦੇ ਨਾਲ ਵਾਪਰੀ, ਇਸ ਦੇ ਸਪੋਰਟ ਦੇ ਵਿੱਚ ਲੋਕ ਜਿਹੜੇ ਉਹ ਆਏ, ਤੇ ਫਿਰ ਇਸ ਨੂੰ $10,000 ਦੇ ਬੌਂਡ ਦੇ ਉੱਤੇ ਰਿਹਾ ਕੀਤਾ ਗਿਆ। 90,000 ਤੋਂ ਵੱਧ ਲੋਕਾਂ ਨੇ ਇਸ ਨੂੰ ਰਿਹਾ ਕਰਨ ਵਾਲੀ ਪਟੀਸ਼ਨ ਦੇ ਉੱਤੇ ਉਸ ਟਾਈਮ ਦੇ ਉੱਤੇ ਸਾਈਨ ਕੀਤੇ ਸੀ, ਤੇ ਕਹਿੰਦੇ ਉਦੋਂ ਤੱਕ 3 ਮਹੀਨੇ ਜਿਹੜੇ ਉਹ ਲੰਘ ਗਏ ਸੀਗੇ। ਕਹਿੰਦਾ ਮੈਂ ਸ਼ੁਕਰਗੁਜ਼ਾਰ ਹਾਂ ਕੈਮਰਿਆਂ ਦਾ, ਵੀ ਜੋ ਕੈਮਰੇ ਨਾ ਹੁੰਦੇ ਤਾਂ ਮੈਂ ਸਾਰੀ ਉਮਰ ਜਿਹੜਾ ਉਹ ਅੰਦਰ ਹੀ ਸੜਨਾ ਸੀ। ਅਟੈਂਪਟਡ ਕਿਡਨੈਪਿੰਗ ਦੇ ਕ੍ਰਾਈਮ ਦੇ ਵਿੱਚ ਜਾਰਜੀਆ 'ਚ 25 ਸਾਲ ਤੱਕ ਦੀ ਕੈਦ ਕਹਿੰਦੇ ਵੀ ਉਹ ਹੋ ਜਾਂਦੀ ਆ। ਤੇ ਕਹਿੰਦਾ ਵੀ ਮੈਂ ਮੇਰੇ ਨਿਆਣੇ ਤੇ ਮੇਰੀ ਵਾਈਫ, ਉਹਨਾਂ ਨੂੰ ਮੈਨੂੰ ਕਦੀ ਵੀ ਮਿਲਣ ਦਾ ਜਿਹੜਾ ਉਹ ਮੌਕਾ ਨਹੀਂ ਸੀ ਜਿਹੜਾ ਉਹ ਮਿਲਣਾ, ਤੇ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਬੀਬੀ ਦੇ ਉਲਟ
ਲਾਸੂਟੀਆਂ ਵਗੈਰਾ ਕੋਈ ਕਰਦਾ ਆ ਜਾਂ ਨਹੀਂ ਕਰਦਾ, ਜਾਂ ਇੰਨੇ 'ਚ ਹੀ ਸ਼ੁਕਰ ਮਨਾਊਗਾ ਵੀ ਭਾਈ ਸ਼ੁਕਰ ਆ ਵੀ ਬਾਹਰ ਜਿਹੜਾ ਉਹ ਆਪਾਂ ਆ ਗਏ। ਪਰ ਤੁਸੀਂ ਦੇਖੋ ਵੀ ਫਾਈਨਲੀ ਉਹਦੇ ਉਲਟ ਜਿਹੜੇ ਚਾਰਜ ਆ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਜਿਹੜਾ ਹੋ ਗਿਆ ਸੀ, ਤੇ ਕੇਸ ਜਿਹੜਾ ਉਹਦਾ ਡਿਸਮਿਸ ਹੋ ਗਿਆ ਸੀਗਾ। ਇੱਕ ਬੀਬੀ ਦੇ ਝੂਠ ਦੇ ਖਾਤਰ ਮਹਿੰਦਰ ਪਟੇਲ ਨੂੰ ਕਾਫੀ ਜ਼ਿਆਦਾ ਜਿਹੜਾ ਆ ਡਰਾਮੈਟਿਕ ਟਰੌਮੇ ਦੇ ਵਿੱਚੋਂ ਜਿਹੜਾ ਉਹ ਲੰਘਣਾ ਪਿਆ ਹੈਗਾ।